ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿਮਾ ਸਹੂਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਮਿੰਟੂ ਜੀ ਸਭ ਤੋਂ ਪਹਿਲਾਂ ਪਾਇਓ ਚਾਨਣਾ। ਬੰਗਾਲ ਦੇ ਵਿੱਚ ਦੂਜੇ ਗੇੜ ਦੀਆਂ ਵੋਟਿੰਗ ਵੀ ਹੋ ਚੁੱਕੀ ਹੈ। ਬੜੀ ਉੱਥੇ ਆਮ ਤੌਰ ਤੇ ਜਿਹੜੀ ਗੱਲ ਮੰਨੀ ਜਾਂਦੀ ਹੈ ਵੀ ਭਾਵੇਂ ਪੰਚਾਇਤ ਦੀਆਂ ਇਲੈਕਸ਼ਨਾਂ ਹੀ ਹੋਣੀਆਂ ਹੋਣ, ਉੱਥੇ ਖੱਪ ਖੋਰੂ ਜ਼ਰੂਰ ਪੈਂਦਾ ਹੈ। ਇੱਕ ਵਿਅਕਤੀ ਦੀ ਕੁੱਟ ਦੇ ਕਾਰਨ ਮੌਤ ਹੋ ਜਾਣ ਦੀ ਵੀ ਖਬਰ ਹੈ। ਜਿਹੜਾ ਟੀਐਮਸੀ ਦੇ ਨਾਲ ਸੰਬੰਧਿਤ ਬਜ਼ੁਰਗ ਦੱਸਿਆ ਜਾਂਦਾ ਹੈ ਵੀ ਭਾਈ ਸੀਆਰਪੀਐਫ ਨੇ ਕੁੱਟਮਾਰ ਕੀਤੀ ਤੇ ਉਹ ਜਾਨ ਚਲੀ ਗਈ ਉਸ ਦੀ। ਪਰ ਇਹ ਸਭ ਦੇ ਵਿਚਾਲੇ VOTING ਹੋ ਗਈ ਹੈ। VOTING ਇਤਿਹਾਸਕ ਰਿਕਾਰਡ ਤੋੜ ਪਹਿਲਾਂ ਵੀ ਰਹੀ ਸੀ। ਹੁਣ ਵੀ ਖਬਰ ਹੈ ਵੀ 6 ਵਜੇ ਤੱਕ 91% VOTING ਹੋ ਗਈ ਸੀ। ਹੁਣ ਤੱਕ ਕਿੰਨੇ ਫੀਸਦੀ ਹੋ ਚੁੱਕੀ ਹੈ? 7 ਵਜੇ ਤੱਕ ਵੀ ਕਈ ਜਗ੍ਹਾ ਇਲੈਕਸ਼ਨ VOTING ਹੁੰਦੀ ਰਹਿੰਦੀ ਹੈ ਤੇ ਐਗਜ਼ਿਟ ਪੋਲ ਆ ਗਏ ਨੇ ਇਹ ਸਭ ਦੇ ਵਿੱਚ। ਇੱਧਰ ਨੂੰ ਪਾਇਓ ਜ਼ਰਾ ਚਾਨਣਾ, ਕੀ ਕਹਿੰਦੀ ਹੈ ਐਗਜ਼ਿਟ ਪੋਲਾਂ ਵਾਲੀ ਲੜੀ? ਕੌਣ ਜਿੱਤ ਰਿਹਾ, ਕੌਣ ਹਾਰ ਰਿਹਾ ਤੇ ਕਿੰਨੇ ਕੁ ਸੱਚੇ ਹੁੰਦੇ ਨੇ ਇਹ ਐਗਜ਼ਿਟ ਪੋਲ? ਗੁਰਪ੍ਰੀਤ, ਜੇ ਆਪਾਂ ਗੱਲ ਕਰੀਏ ਕਿ ਹਿੰਸਾ ਦੀ, ਤਾਂ ਬੰਗਾਲ ਦੇ ਵਿੱਚ ਇਹ ਚੁਣਾਵੀ ਹਿੰਸਾ ਦਾ ਇੱਕ ਇਤਿਹਾਸ ਹੈ ਜੀ। ਜਦੋਂ ਕਾਮਰੇਡ ਸਨ ਜੋਤੀ ਬਸੂ ਬਹੁਤ ਲੰਮਾ ਸਮਾਂ ਬੰਗਾਲ ਦੇ ਚੀਫ ਮਿਨਿਸਟਰ ਰਹੇ ਨੇ, ਉਸ ਵੇਲੇ ਵੀ ਬਹੁਤ ਜ਼ਿਆਦਾ ਟਕਰਾਓ ਸੀ। ਉਦੋਂ ਕਾਂਗਰਸ ਮਜ਼ਬੂਤ ਹੁੰਦੀ ਸੀ। ਅਸਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਕਿਉਂ ਬਣੀ? ਕਿਉਂਕਿ ਮਮਤਾ ਬੈਨਰਜੀ ਖਫਾ ਹੋ ਗਈ ਸੀਗੀ ਨਾ। ਇਹ ਤੇ ਕਾਂਗਰਸ ਦੇ ਵਿੱਚ ਮੰਤਰੀ ਸੀ ਜੀ, ਕੇਂਦਰੀ ਮੰਤਰੀ ਸੀ। ਇੱਕ ਵਾਰੀ ਸੋਨੀਆ ਗਾਂਧੀ ਨੇ 40-45 ਮਿੰਟ ਵੇਟ ਕਰਵਾਇਆ ਸੀਗਾ ਮਮਤਾ ਬੈਨਰਜੀ ਨੂੰ। ਉਹਨਾਂ ਨੇ ਇਸ ਚੀਜ਼ ਨੂੰ ਜ਼ਲਾਲਤ ਦੇ ਵਜੋਂ ਲਿਆ। ਅਖੀਰ ਇਹਦਾ ਹੀ ਸਿੱਟਾ ਕਿ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹ ਹੋਂਦ ਚਾਹੁੰਦੀ ਹੈ। ਉਦੋਂ ਪਹਿਲਾਂ ਕਾਂਗਰਸ ਵਰਸਸ ਕਾਮਰੇਡ ਸੀ ਉੱਥੇ, ਤਾਂ ਉਦੋਂ ਵੀ ਭੇੜ ਸੀਗਾ। ਫਿਰ ਉਸ ਤੋਂ ਬਾਅਦ RSS ਨੇ ਬੇਸਿਕਲੀ, ਚਲੋ ਆਪਾਂ ਥੋੜਾ ਜਿਹਾ ਚਲੇ ਜਾਂਦੇ ਹਾਂ, RSS ਦਾ ਜਿਹੜਾ ਹਿੰਦੂ ਰਾਸ਼ਟਰ, ਉਹਦਾ ਜਿਹੜਾ ਕਨਸੈਪਟ ਹੈ, ਬੇਸਿਕਲੀ ਜੇ ਇਤਿਹਾਸ ਦੇ ਪਰਪੇਖ ਚ ਜਾਓਗੇ ਤਾਂ ਉਹ ਬਹੁਤ ਸਾਰਾ ਇਹਦੇ ਵਿੱਚ ਮੈਂ ਪ੍ਰਤੀਸ਼ ਨੰਦੀ ਦੀਆਂ ਕਿਤਾਬਾਂ ਚੋਂ ਪੜ੍ਹਿਆ, ਜੋ ਮੈਂ ਕੋਟ ਵੀ ਕਰ ਦਿੰਦਾ। ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਜਿਹੜੇ ਇਤਿਹਾਸਕਾਰ ਬਹੁਤ ਚੋਟੀ ਦੇ ਆ ਕਿ ਹਿੰਦੂ ਰਾਸ਼ਟਰ ਦਾ ਜਿਹੜਾ ਕਨਸੈਪਟ ਹੈ ਬੰਗਾਲ ਚੋਂ ਨਿਕਲਦਾ ਹੈ। ਹਕਮ ਚੈਟਰਜੀ ਵਰਗੇ ਇਹ ਜਿਹੜੇ ਵਿਦਵਾਨ ਕਿਸਮ ਦੇ ਬੰਦੇ ਸੀਗੇ, ਇਹਨਾਂ ਵੱਲੋਂ ਹੀ ਲਿਆਂਦਾ ਗਿਆ ਨਾ। ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਯਾਨੀ ਜਿਹੜਾ ਇੱਕ ਕਨਸੈਪਟ ਦੇਖਦੇ ਹਿੰਦੂ ਰਾਸ਼ਟਰ ਦਾ, ਉਹ ਇਹੋ ਹੀ ਆ ਕਿ ਬੰਗਾਲ ਦੇ ਵਿੱਚ ਤੇ ਤਮਿਲਨਾਡੂ ਦੇ ਵਿੱਚ ਜਿੱਤ ਹੋਵੇ, ਯਾਨੀ ਸਾਊਥ ਵਾਲੀ ਸਾਈਡ ਤੇ ਸਾਡਾ ਪਰਚਮ ਹੋਵੇ, ਤੇ ਉਸ ਤੋਂ ਇਲਾਵਾ ਦੂਜੇ ਰਾਜਾਂ ਦੇ ਵਿੱਚ ਹੋਵੇ ਤੇ ਮਨ ਚਾਹਿਆ ਜਿਹੜਾ ਹਿੰਦੂ ਰਾਸ਼ਟਰ ਕਹਿੰਦੇ ਨੇ ਕਿ ਉਹਦੀ ਕਲਪਨਾ, ਪਰਿਕਲਪਨਾ ਦੀ ਜਿਹੜੀ ਬੁਨਿਆਦ ਹੈ ਉਹ ਇਹੋ ਆ ਜੀ। ਇਸ ਕਰਕੇ ਤੁਹਾਨੂੰ ਇਹ ਲੱਗਦਾ ਹੋਵੇਗਾ ਕਿ ਬੰਗਾਲ ਦੇ ਵਿੱਚ ਐਸਾ ਕੀ ਹੈ ਕਿ RSS ਇਹਨਾਂ ਜ਼ੋਰ ਲਾਉਂਦੀ ਹੈ। ਤਾਂ ਮੈਂ ਤੁਹਾਨੂੰ ਇਹ ਰੋਚਕ ਇੱਕ ਇਤਿਹਾਸਕ ਪਰਪੇਖ ਦੱਸ ਰਿਹਾ ਵਾਂ ਕਿ ਹਿੰਦੂ ਰਾਸ਼ਟਰ ਦਾ ਕਨਸੈਪਟ ਨਿਕਲੇ ਹੀ ਇੱਥੋਂ ਹੈ ਬੇਸਿਕਲੀ। ਦੂਜੀ ਗੱਲ ਕਿ ਜਿਹੜਾ ਇਹ ਭੇੜ ਹੋ ਰਿਹਾ ਹੈ, ਇਹਦੇ ਚ ਨੋ ਡਾਊਟ ਮੈਨੂੰ ਕੁਝ ਲੋਕ ਕਹਿ ਰਹੇ ਨੇ ਕਿ ਭਾਜਪਾ ਬਹੁਤ ਕਮਜ਼ੋਰ ਹੈ ਉੱਥੇ, ਫਲਾਂ ਟਮਕਾ। ਨਹੀਂ, ਭਾਜਪਾ ਨੇ ਆਪਣਾ ਜਿਹੜਾ ਉੱਥੇ ਕੈਡਰ ਖੜਾ ਕਰਨਾ ਸੀ ਉਹ ਕਰ ਲਿਆ ਸੀਗਾ। ਉਹ ਤੁਸੀਂ ਵੇਖਿਆ ਹੋਏਗਾ, ਉਹਨਾਂ ਦਾ ਵੋਟ ਸ਼ੇਅਰ ਜਿਹੜਾ ਹੈ ਉਹ ਤੇ ਹੁਣ ਕਾਮਰੇਡ ਤੇ ਉੱਥੇ ਤੁਹਾਨੂੰ ਪਤਾ ਹੀ ਆ, ਉਹ ਤੇ ਗੇਮ ਤੋਂ ਬਾਹਰ ਹੋਏ ਪਏ ਨੇ। ਕਾਂਗਰਸ ਤੇ ਗੇਮ ਤੋਂ ਬਾਹਰ ਹੋਈ ਪਈ ਹੈ। ਇਹਦਾ ਮਤਲਬ ਕਿ ਪਲੇਅਰ ਤਾਂ ਉੱਥੇ ਦੋ ਨੇ ਨਾ, ਭਾਜਪਾ ਤੇ TMC। ਇਹ ਤਾਂ ਸਾਨੂੰ ਮੰਨਣਾ ਪਊਗਾ। ਇਸ ਕਰਕੇ ਜਦੋਂ ਪਲੇਅਰ ਦੋ ਨੇ,
ਦੋ ਧਿਰੀ ਲੜਾਈ ਆ, ਉਹਦੇ 'ਚ ਕੋਈ ਵੀ ਕਮਜ਼ੋਰ ਨਹੀਂ ਹੁੰਦਾ। ਹੁਣ ਰਹੀ ਗੱਲ ਹਿੰਸਾ ਦੀ, ਤੇ ਅੱਜ ਜੋ ਹੋਇਆ ਉੱਥੇ ਮਤਲਬ ਕਿ TMC ਦੇ ਵਰਕਰਾਂ ਤੇ ਵੀ ਦੋਸ਼ ਲੱਗਾ ਹੈ, CRPF ਤੇ ਵੀ ਦੋਸ਼ ਲੱਗਾ ਹੈ, ਪੁਲਿਸ ਅਫਸਰਾਂ ਤੇ ਵੀ ਦੋਸ਼ ਲੱਗਦਾ। ਉੱਥੇ ਸਰ ਇੰਨੀ ਜ਼ਿਆਦਾ ਮਤਲਬ ਕਿ ਫੋਰਸ ਲਾ ਦਿੱਤੀ ਗਈ ਆ ਕਿ ਜਿੰਨੀ ਲੋਕ ਸਭਾ ਦੇ ਵਿੱਚ ਲਾਈ ਗਈ ਸੀ, ਸ਼ਾਇਦ ਉਹਦਾ 2/4 ਆ ਜੇ ਤੁਸੀਂ ਦੇਖੋਗੇ ਤਾਂ। ਇਹ 3 ਬੜੀ ਲੱਖ ਦੇ ਅਹਿਮ ਕਰੀਬ ਗੱਲ ਹੈ। ਦੱਸਦੇ ਨੇ। 3 ਕਿੰਨੇ ਲੱਖ ਜੀ? ਦੇ ਕਰੀਬ ਫੋਰਸ 3 ਲੱਖ ਦੇ ਕਰੀਬ ਫੋਰਸ ਦੱਸਦੇ ਹਾਂ, ਨੇ। ਬਸ ਇਹ ਕੈਲਕੂਲੇਟ ਕਰੋਗੇ ਤਾਂ ਉੱਥੇ ਆ ਜਾਣਾ ਆંકੜਾ। ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਏਡੀ ਤਗੜੀ ਫੋਰਸ ਲਾ ਕੇ ਜੇ ਉੱਥੇ ਹਿੰਸਾ ਨਹੀਂ ਰੁਕ ਰਹੀ ਤਾਂ ਇਹਦਾ ਮਤਲਬ ਹੈ ਕਿ ਦੋਨੇ ਧਿਰਾਂ ਜਿਹੜੀਆਂ ਬੇਕਾਬੂ ਆ। ਜੀ। ਤੇ ਇੱਥੋਂ ਤੱਕ ਵੀ ਅੱਜ ਤੇ ਦੋਸ਼ ਲੱਗਾ, ਭਾਜਪਾ ਵਾਲੇ ਕਹਿੰਦੇ ਕਿ ਸਾਡੀ EVM ਤੇ ਜਿੱਥੇ ਸਾਡਾ ਬਟਨ ਨੱਪਣਾ ਸੀ ਉੱਥੇ ਪੀ ਕਰਨਾ ਸੀ, ਉੱਥੇ ਟੇਪ ਹੀ ਲਾ ਦਿੱਤੀ ਕਹਿੰਦੇ TMC ਵਾਲੇ। ਅੱਛਾ, ਇਹ ਜਿਹੜਾ 142 ਸੀਟਾਂ ਵਾਲਾ ਇਲਾਕਾ ਹੈ ਨਾ, ਜਿੱਥੇ ਅੱਜ ਜੀ। ਵੋਟਿੰਗ ਹੋਈ ਹੈ ਗੁਰਪ੍ਰੀਤ, ਇਹ ਉਹ ਇਲਾਕਾ ਹੈ ਜਿੱਥੇ TMC ਦਾ ਗੜ੍ਹ ਹੈ। ਪਿਛਲੀ ਜੀ। ਮਰਤਬਾ ਕੀ ਹੋਇਆ ਸੀਗਾ ਕਿ ਇਹਨਾਂ 142 ਸੀਟਾਂ ਦੇ ਵਿੱਚੋਂ 123 ਸ਼ਾਇਦ ਲੈ ਗਈ ਸੀਗੀ ਮਮਤਾ ਦੀਦੀ। ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਗੜ੍ਹ ਹੈ, ਤਾਂ ਹੀ ਤੁਸੀਂ ਜ਼ਿਆਦਾ ਹਿੰਸਾ ਵੇਖਦੇ ਹੋਵੋਗੇ ਇਸ ਟਾਈਮ। ਤਾਂ ਖੈਰ, ਆਪਾਂ ਜੇ ਗੱਲ ਕਰੀਏ ਹੁਣ ਐਗਜ਼ਿਟ ਪੋਲ ਦੀ, ਜੋ ਹੋ ਗਿਆ ਵੋਟ ਪੋਲ ਮੇਰੇ ਖਿਆਲ ਦੇ ਨਾਲ 90+ ਹੋ ਚੁੱਕਾ ਸੀ 6 ਵਜੇ। ਇਹਦਾ ਮਤਲਬ ਹੈ ਜੀ। ਕਿ ਸ਼ਾਇਦ ਪਿਛਲੀ ਵਾਰ ਵਾਲਾ ਜਿਹੜਾ ਪਹਿਲੇ ਫੇਜ਼ ਵਾਲਾ ਰਿਕਾਰਡ ਟੁੱਟ ਜਾਏਗਾ। ਇੱਕ ਇਤਿਹਾਸਕ ਪੋਲਿੰਗ ਹੋ ਰਹੀ ਆ ਬੰਗਾਲ ਦੇ ਵਿੱਚ। ਇਹ ਹੁਣ ਦੇਖੋ ਕਿ ਮਮਤਾ ਬੈਨਰਜੀ ਨੂੰ ਰਿਪੀਟ ਦੇਖਣ ਲਈ ਉਤਾਵਲੀ ਹੈ, ਜਾਂ ਪਹਿਲਾ ਮੌਕਾ ਹੈ ਕਿ ਜਿੱਥੇ ਜਾ ਕੇ ਕਿਹਾ ਜਾ ਰਿਹਾ ਕਿ ਬਲਡੋਜ਼ਰ ਮਾਡਲ ਲਿਆਵਾਂਗੇ ਅਸੀਂ, ਨਾਰਥ ਇੰਡੀਆ ਵਾਲਾ, ਯਾਨੀ ਯੋਗੀ ਮਾਡਲ ਬੰਗਾਲ ਦੇ ਜੀ। ਵਿੱਚ। ਤਾਂ ਕਹਿਣ ਦਾ ਭਾਵ ਹੈ ਕਿ ਕੀ ਬੰਗਾਲੀ ਇਸ ਮਾਡਲ ਨੂੰ ਅਪਣਾਉਂਦੇ ਆ? ਇਹ ਵੱਡਾ ਪ੍ਰਸ਼ਨ ਰਹੇਗਾ, ਵੱਡਾ ਪ੍ਰਸ਼ਨ ਰਹੇਗਾ। ਹੁਣ ਜੇ ਐਗਜ਼ਿਟ ਪੋਲਾਂ ਦੀ ਆਈਏ, ਤਾਂ ਮੈਂ ਕਦੇ ਵੀ ਐਗਜ਼ਿਟ ਪੋਲਾਂ ਦੀ ਮੈਂ ਨਹੀਂ ਸਮਝਦਾ ਕਿ ਇੱਥੇ ਜ਼ਿਆਦਾ ਭਰੋਸੇਯੋਗਤਾ ਹੈ ਇੰਡੀਆ 'ਚ। ਕਿਉਂਕਿ ਪਿਛਲੇ 10-15 ਸਾਲਾਂ ਦਾ ਟ੍ਰੈਂਡ ਇਹ ਦੱਸਦਾ ਹੈ ਕਿ ਜ਼ਿਆਦਾਤਰ ਮੌਕਿਆਂ ਤੇ, ਹਾਂ ਠੀਕ ਹੈ, ਇੱਕਾ ਦੁੱਕਾ ਚੌਕਾ ਪੰਜਾ ਵੀ ਲਾ ਲਓ ਕਿ ਕਿਤੇ ਹੁੰਦਾ ਹੈ ਕਿ 5 ਸਾਲਾਂ 4 ਸਾਲਾਂ 'ਚ ਕੋਈ ਮੌਕੇ ਹੁੰਦੇ, ਕੁਝ ਜਿਹੜੇ ਸਰਵੇ ਹੁੰਦੇ ਆ, ਐਗਜ਼ਿਟ ਪੋਲ ਹੁੰਦੇ, ਉਹ ਲਾਗੇ ਛਾਗੇ ਚਲੇ ਜਾਂਦੇ ਨੇ। ਬਟ ਅਲਟੀਮੇਟਲੀ ਜੇ ਤੁਸੀਂ ਵੇਖੋਗੇ ਪਿਛਲੇ 10-15 ਸਾਲ ਦਾ ਖਾਸ ਤੌਰ ਤੇ ਇਤਿਹਾਸ, ਤਾਂ ਐਗਜ਼ਿਟ ਪੋਲ ਬਿਲਕੁਲ ਹੀ ਡਿੱਗ ਜਾਂਦੇ ਆ। ਤਾਂ ਫਿਲਹਾਲ ਇਹ ਜਿਹੜੇ ਐਗਜ਼ਿਟ ਪੋਲ ਆ, ਇਹਦੇ ਵਿੱਚ ਬੰਗਾਲ ਦੇ 7 ਐਗਜ਼ਿਟ ਪੋਲ ਦੇ ਵਿੱਚੋਂ 5 ਭਾਜਪਾ ਦੀ ਸਰਕਾਰ ਬਣਾ ਰਹੇ ਨੇ। ਜੀ। ਬੰਗਾਲ ਦੇ ਵਿੱਚ ਜਿਵੇਂ ਤੁਸੀਂ ਦੇਖੋਗੇ ਤਾਂ ਇੱਕ ਤੇ ਮੈਟਰੀਜ ਹੈ, ਉਹ 146 ਤੋਂ 161 ਦੇ ਰਿਹਾ ਹੈ। ਚਾਣਕਿਆ, ਇਹ ਇਹਨਾਂ ਦੀ ਭਰੋਸੇਯੋਗਤਾ ਉਦਾਂ ਅੱਛੀ ਗਿਣੀ ਜਾਂਦੀ ਹੈ, 150 ਤੋਂ 60 ਦੇ ਰਹੇ ਨੇ। ਫਿਰ ਜੀ। ਪੀਪਲਸ ਪਲਸ, ਇਹ ਬਹੁਤ ਵੱਡੀ ਕਹਿ ਲਓ ਕਿ ਉਲਟ ਅੰਕੜੇਬਾਜ਼ੀ ਰੱਖਦੇ ਨੇ, ਤਾਂ TMC ਨੂੰ 177 ਤੋਂ 87 ਦੇ ਰਿਹਾ। ਇਸ ਤਰ੍ਹਾਂ ਜੀ। ਮਤਲਬ ਕਿ ਜਿੱਦਾਂ ਪ੍ਰਗਿਆ ਪੋਲ ਵਾਲੇ ਆ, ਇਹ ਨਵੇਂ ਆ ਰਹੇ ਆ ਨਾ ਬਾਜ਼ਾਰ ਦੇ ਵਿੱਚ, 178 ਤੋਂ 208 ਦੇ ਰਹੇ ਭਾਜਪਾ ਨੂੰ। ਤੋ ਇਦਾਂ ਮਾਰਕ ਵਾਲੇ ਨਵੇਂ ਆ ਰਹੇ ਆ। ਜਨਮਤ ਪੋਲਸ ਵਾਲੇ ਜਿਹੜੇ ਆ, ਉਹ TMC ਨੂੰ 190, 195, 205, ਮਤਲਬ ਕਿ ਬਹੁਤ ਫਰਕ ਹੈ ਕੁਝ ਐਗਜ਼ਿਟ ਪੋਲਾਂ ਦਾ, ਕਿ ਯਾਨੀ ਉਲਟਾ ਹੈ, ਬਿਲਕੁਲ ਉਲਟਾ ਹੈ। तो फिलहाल देखते हैं, इंतजार करते हैं, पर काफी रोचक है। ਤੇ ਇਧਰ ਜੇ ਥੋੜੇ ਐਗਜ਼ਿਟ ਪੋਲ ਤੁਹਾਨੂੰ ਮੈਂ ਤਮਿਲਨਾਡੂ ਦੇ ਵੀ ਦੱਸ ਦੇਵਾਂ, ਤਾਂ ਇਹਦੇ ਵਿੱਚ ਵੀ ਜਿਹੜੇ ਐਗਜ਼ਿਟ ਪੋਲ ਆ, ਅਸਮ ਦੇ ਵਿੱਚ BJP ਨੂੰ ਦੱਸ ਰਿਹਾ, ਤਮਿਲਨਾਡੂ ਦੇ ਵਿੱਚ DMK ਦੀ ਵਾਪਸੀ ਦੱਸ ਰਿਹਾ, ਤੇ ਕੇਰਲ ਦੇ ਵਿੱਚ 10 ਸਾਲ ਬਾਅਦ UDF ਸਰਕਾਰ ਦਾ ਅੰਦਾਜ਼ਾ ਲਾ ਰਹੇ ਨੇ ਇਹ ਐਗਜ਼ਿਟ ਪੋਲ। ਜੀ ਗੁਰਪ੍ਰੀਤ। ਜੀ। ਇਸ ਤੋਂ ਆਪਾਂ ਅੱਗੇ ਵਧਦੇ ਹਾਂ ਤਾਂ ਗੱਲ ਬੇਅਦਬੀ ਵਾਲੇ ਕਾਨੂੰਨ ਦੀ ਕਰਦੇ ਹਾਂ। ਇਸ ਤੇ ਅੱਜ ਅਹਿਮ ਸੁਣਵਾਈ ਹੋਈ ਹੈ। ਹਾਂਜੀ, ਦੇਖੋ ਇਹ ਸੁਣਵਾਈ ਹੋਈ ਆ, ਤੇ ਇਹਦੇ ਵਿੱਚ ਕਾਫੀ ਕਹਿ ਲਓ ਕਿ ਮੁੱਢਲੇ ਤੌਰ ਤੇ ਕਾਨੂੰਨੀ ਪੱਖ ਵਿਚਾਰੇ ਗਏ ਨੇ। ਖਾਸ ਤੌਰ ਤੇ ਪਹਿਲਾਂ ਤਾਂ ਜਿਹੜੇ ਪਟੀਸ਼ਨ ਕਰਤਾ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ, ਤੁਹਾਡੇ ਜਲੰਧਰ ਦੇ ਸਿਮਰਨਜੀਤ ਸਿੰਘ, ਜਿਨ੍ਹਾਂ ਤੇ ਆਪਾਂ ਕਹਿ ਲਈਏ ਕਿ ਪਹਿਲਾਂ ਹੀ ਸਵਾਲ ਉੱਠ ਰਹੇ ਸਨ। ਅੱਜ ਵੈਸੇ ਹੀ ਸਵਾਲ ਜਿਹੜੇ ਆ ਕੋਰਟ ਦੇ ਵਿੱਚ ਸਰਕਾਰ ਨੇ ਚੁੱਕੇ ਕਿ ਜੀ ਇਹਨਾਂ ਨੇ ਕੁਝ ਜਾਣਕਾਰੀਆਂ ਛੁਪਾਈਆਂ ਨੇ। ਮੈਂ ਜਿਵੇਂ ਅੱਗੇ ਤੁਹਾਨੂੰ ਜ਼ਿਕਰ ਕਰ ਦਿੱਤਾ ਸੀਗਾ ਕਿ ਅਸੀਂ ਬਹੁਤ ਅਰਲੀ ਇਹ ਪਟੀਸ਼ਨ ਹਾਸਲ ਕੀਤੀ, ਤੇ ਉਸ ਪਟੀਸ਼ਨ ਦੇ ਵਿੱਚ 15 ਹਜ਼ਾਰ ਦੀਆਂ 2 ਪੈਨਲਟੀਆਂ ਦਾ ਹਾਈ ਕੋਰਟ ਦੇ ਵਿੱਚ ਜ਼ਿਕਰ ਸੀਗਾ ਬਾਕਾਇਦਾ ਤੌਰ ਤੇ। ਤੋ ਇਸ ਕਰਕੇ ਕਾਫੀ ਅਹਿਮ ਹੋ ਜਾਂਦਾ, ਤੇ ਅੱਜ ਕੋਰਟ ਨੇ ਵੀ ਇਹਨਾਂ ਚੀਜ਼ਾਂ ਤੇ ਉਂਗਲ ਰੱਖੀ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਗੁਰਪ੍ਰੀਤ ਕਿ ਇੱਕ ਸ਼ੁਰੂਆਤ ਹੋਈ ਆ, ਕਿਉਂਕਿ ਪਹਿਲਾਂ ਪਟੀਸ਼ਨ ਦੀ
ਭਰੋਸੇਯੋਗਤਾ ਤੇ ਸਵਾਲ ਚੁੱਕਿਆ ਸਟੇਟ ਵੱਲੋਂ, ਤਾਂ ਹਾਈ ਕੋਰਟ ਕੀ ਕਰੇਗਾ ਕਿ ਉਹਨੂੰ ਚੈੱਕ ਕਰੇਗਾ ਕਿ ਕੀ ਵਾਕਿਆ ਰੈਲੀਵੈਂਟ ਹੈ, ਇਹ ਜੀ ਸੁਣਵਾਈ ਦੇ ਕਾਬਿਲ ਆ। ਪਰ ਉਹੀ ਗੱਲ ਫੇਰ ਹੈ ਪਹੁੰਚਾ ਕੇ ਗੁਰਪ੍ਰੀਤ, ਕਿ ਕੁਝ ਲੋਕ ਪਹਿਲਾਂ ਹੀ ਸਵਾਲ ਚੁੱਕ ਰਹੇ ਸਨ ਕਿ ਇਸ ਤਰ੍ਹਾਂ ਦੀ ਕਾਹਲੀ ਚ ਤਿਆਰ ਕੀਤੀ ਗਈ ਪਟੀਸ਼ਨ ਕਿਤੇ ਜਿਹੜਾ ਕਾਨੂੰਨੀ ਪੈਮਾਨਾ ਹੈ ਉਸ ਆਪਸ਼ਨ ਨੂੰ ਖਤਮ ਕਰਨ ਦਾ ਹੀਲਾ ਤਾਂ ਨਾ ਬਣ ਜਾਏਗਾ। ਇਹ ਇੱਕ ਬੜਾ ਵੱਡਾ ਸਵਾਲ ਸੀ, ਬਹੁਤ ਵੱਡਾ ਸਵਾਲ ਸੀ, ਤੇ ਅੱਜ ਵੀ ਫਿਰ ਇਸ ਸਵਾਲ ਦੇ ਉੱਤੇ ਤੇ ਕਾਫੀ ਜ਼ਿਆਦਾ ਚਰਚਾ ਹੈ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸੁਣਵਾਈ ਸ਼ੁਰੂ ਹੋਈ ਆ, ਪਹਿਲਾਂ ਵਾਜਬੀਅਤਾਂ ਤੇ ਹੀ ਬਹਿਸ ਹੋਣੀ ਆ, ਯਾਨੀ ਕਿ ਪਟੀਸ਼ਨ ਵਾਜਬ ਹੈ, ਜਾਇਜ਼ ਆ, ਉਹਦੇ ਤੇ ਫੈਸਲਾ ਹੋਏਗਾ ਕਿ ਇਹ ਸੁਣਵਾਈ ਦੇ ਕਾਬਿਲ ਹੈ ਕਿ ਨਹੀਂ। ਮੁੱਖ ਦੀ ਗੱਲ ਕਿ ਕੀ ਇਹ ਕਾਬਿਲੇ ਸੁਣਵਾਈ ਹੈ, ਤਾਂ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇਹਦੇ ਵਿੱਚ ਗਰਾਊਂਡਸ ਜਿਹੜੇ ਦਿੱਤੇ ਗਏ ਨੇ, ਉਹਦੇ ਤੇ ਸਿਮਰਨਜੀਤ ਸਿੰਘ ਕਾਇਮ ਆ, ਉਹਨਾਂ ਵੱਲੋਂ ਅੱਜ ਪੱਖ ਰੱਖਿਆ ਗਿਆ ਕਿ ਦੇਖੋ ਜੀ ਗੱਲ ਇਹ ਆ ਕਿ ਜੇ ਕਨਕਰੰਟ ਲਿਸਟ ਦਾ ਆਪਾਂ ਵੇਖੀਏ, ਸਮਵਰਤੀ ਸੂਚੀ ਦਾ, ਕਿ ਜਿਹਦੇ ਵਿੱਚ ਕੇਂਦਰ ਵੀ ਸਰਕਾਰ ਜਿਹੜੀ ਆ ਕਾਨੂੰਨ ਬਣਾਉਣ ਦਾ ਹੱਕ ਰੱਖਦੀ ਹੋਵੇ ਤੇ ਸਟੇਟ ਵੀ ਬਣਾ ਦੇਵੇ, ਤਾਂ ਉਹਦੇ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਜ਼ਰੂਰੀ ਬਣ ਜਾਂਦੀ ਹੈ। ਯਾਨੀ ਹੂੰ ਜੇ ਕੇਂਦਰ ਦਾ ਕਾਨੂੰਨ ਸਟੇਟ ਦੇ ਕਾਨੂੰਨ ਦੇ ਨਾਲ ਟਕਰਾਉਂਦਾ ਹੈ ਤਾਂ ਰਾਸ਼ਟਰਪਤੀ ਦੀ ਮਨਜ਼ੂਰੀ, ਕਿਉਂਕਿ ਇਹ ਟਕਰਾਉਂਦਾ ਕਿਵੇਂ ਆ, ਟਕਰਾਉਂਦਾ ਜੀ ਇਉਂ ਹੈ ਨਾ ਕਿ ਜੇ ਆਪਾਂ ਵੇਖੀਏ 295, ਇਹ ਤਾਂ ਤੁਹਾਨੂੰ ਯਾਦ ਹੋਣਾ ਨਾ, ਜਿਹਦੇ ਤੇ ਗੀਤ ਬਣਿਆ ਸੀ ਮੂਸੇ ਵਾਲੇ ਦਾ, ਤਾਂ ਜੀ ਉਹ ਇਸੇ ਤਰ੍ਹਾਂ ਦੇ ਹੀ ਮਾਮਲਿਆਂ ਨੂੰ ਡੀਲ ਕਰਦੇ ਆ ਧਾਰਾ, ਤਾਂ ਜਿਹੜੀ ਕਿ ਬੀਐਨਐਸ ਦੇ ਵਿੱਚ ਬਦਲ ਗਈ ਸੀਗੀ। ਤਾਂ ਇਸ ਤਰ੍ਹਾਂ ਮਤਲਬ ਕਿ ਇਹ ਇੱਕ ਗਰਾਊਂਡ ਬਣਾਇਆ ਗਿਆ। ਤੇ ਦੂਜੇ ਪਾਸੇ ਕੁਝ ਹੋਰ ਤਰਕ ਦਿੱਤੇ ਗਏ ਨੇ ਕਿ ਜਿੱਦਾਂ ਮਤਲਬ ਕਿ ਧਾਰਮਿਕ ਭਾਵਨਾਵਾਂ ਹੱਥ ਕਰਨ ਜਾਂ ਪੂਜਾ ਸਥਾਨਾਂ ਤੇ ਬੇਅਦਬੀ ਨੂੰ ਅੰਜਾਮ ਦੇਣ ਦੇ ਮਾਮਲੇ 'ਚ ਪਹਿਲਾਂ ਹੀ ਪ੍ਰਬੰਧ ਹੈਗੇ ਨੇ, ਤਾਂ ਇਹ ਜੀ ਇੱਕ ਤਰ੍ਹਾਂ ਨਾਲ ਟਕਰਾਓ ਹੀ ਆ। ਇਸ ਤਰ੍ਹਾਂ ਮਤਲਬ ਕਿ ਇਹ ਗਰਾਊਂਡ ਆ। ਤੇ ਇਹ ਤੋਂ ਇਲਾਵਾ ਜੇ ਤੁਸੀਂ ਵੇਖੋਗੇ, ਸਰਕਾਰ ਨੇ ਜਿਹੜੀ ਗੱਲ ਕਹੀ ਆ, ਸਰਕਾਰ ਨੇ ਕਿਹਾ ਕਿ ਪਟੀਸ਼ਨ ਕਰਤਾ ਨੇ ਆਪਣੇ ਖਿਲਾਫ ਦਰਜ ਪੁਰਾਣੇ ਮਾਮਲੇ, FIR, ਬਾਰ ਕੌਂਸਲ ਵਿਵਾਦ, ਲਾਇਸੈਂਸ ਸਸਪੈਂਸ਼ਨ ਤੇ ਜੁਰਮਾਨੇ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਉਹ ਦਿੱਤੀਆਂ ਹੀ ਨੇ। ਜੀ ਅਜਿਹੇ ਦੇ ਵਿੱਚ ਜੋ ਜਨਹਿਤ ਪਟੀਸ਼ਨ ਆ, ਉਹ ਨਿਆਇਕ ਪ੍ਰਕਿਰਿਆ ਦੀ ਕੁਵਰਤੋਂ ਦਾ ਸਬਬ ਹੋ ਸਕਦੀ ਆ। ਤਾਂ ਗੱਲ ਉੱਥੇ ਜੀ ਆ ਗਈ ਆ। ਤਾਂ ਹੁਣ ਸਭ ਤੋਂ ਪਹਿਲਾਂ ਜਿਹੜਾ ਆਪਾਂ ਵੇਖੀਏ ਤੇ ਉਹ ਹੋਏਗਾ ਟੈਸਟ ਕਿ ਕੀ ਵਾਜਬ ਹੈਗੀ ਆ ਪਟੀਸ਼ਨ। ਜੇ ਵਾਜਬ ਹੈ ਫਿਰ ਸੁਣਵਾਈ ਹੋਏਗੀ, ਉਸ ਤੋਂ ਬਾਅਦ ਹੀ ਫੈਸਲਾ ਕੋਰਟ ਲਵੇਗੀ, ਫਿਰ ਹੀ ਪਰਖ ਹੋਏਗੀ, ਨਿਰਖ ਹੋਏਗੀ ਕਿ ਇਹ ਕਾਨੂੰਨ ਕੀ ਸੰਵਿਧਾਨ ਦੇ ਮੁਤਾਬਕ ਹੀ ਆ, ਕੋਈ ਫੰਡਾਮੈਂਟਲ ਦਾ, ਜਾਂ ਕਹਿ ਲਓ ਕਿ ਕਿਸੇ ਪ੍ਰਕਾਰ ਦੀ ਸੰਵਿਧਾਨਕ ਵੈਧਤਾ ਜਾਇਜ਼ਤਾ ਉਹਨੂੰ ਤੇ ਨਹੀਂ ਉਲੰਘਦਾ। ਫਿਰ ਉਹ ਤੋਂ ਬਾਅਦ ਹੀ ਆਪਾਂ ਨੂੰ ਸਪਸ਼ਟ ਹੋਏਗਾ ਕਿ ਬਈ ਕਿਹੜੀ ਧਿਰ ਇਹਦੇ 'ਚ ਜਿੱਤਦੀ ਹੈ ਤੇ ਕਿਹੜੀ ਧਿਰ ਹਾਰਦੀ ਹੈ ਇਹਦੇ 'ਚ। ਜੀ ਔਰ ਅੱਗੇ ਵਧੀਏ ਤਾਂ ਮੁੱਖ ਮੰਤਰੀ ਨੂੰ ਕੋਰਟ ਵਿੱਚੋਂ ਫਟਕਾਰ ਪਈ ਹੈ। ਵੈਸੇ ਇਹ ਸਿਸਟਮ ਪਤਾ ਨਹੀਂ ਕੀ ਚੱਲੀ ਜਾਂਦਾ, ਕਦੀ ਡੀਜੀਪੀ ਤੇ ਕਦੀ ਕੋਈ ਹੋਰ ਬਿਊਰੋਕ੍ਰੇਸੀ ਵਾਲਾ ਅਫਸਰ ਤੇ ਕਦੀ ਮੁੱਖ ਮੰਤਰੀ ਖੁਦ ਆਪ। ਇਹ ਫਟਕਾਰਾਂ ਇਸ ਕਾਰਜਕਾਲ ਦੇ ਵਿੱਚ ਸਰਕਾਰ ਦੇ 'ਚ ਬਹੁਤ ਪਈਆਂ ਨੇ। ਨਹੀਂ, ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਜਦੋਂ ਕੋਵਿਡ ਕਾਲ ਸੀਗਾ, ਕੋਵਿਡ ਦੇ ਦੌਰਾਨ ਮਤਲਬ ਕਿ ਇੱਕ ਹੁਚ ਟ੍ਰੈਜਡੀ ਹੋਈ ਸੀ ਮਾਝੇ ਦੇ ਵਿੱਚ, ਜਿੱਥੇ ਤਕਰੀਬਨ 100 ਸਵਾ 100 ਬੰਦਾ ਮਰ ਗਿਆ ਸੀਗਾ। ਉਸ ਜੀ ਵੇਲੇ ਆਮ ਆਦਮੀ ਪਾਰਟੀ ਨੇ ਜਿਹੜੇ ਨਿਯਮ ਸੀਗੇ ਉਹਨਾਂ ਨੂੰ ਤੋੜ ਕੇ ਪ੍ਰਦਰਸ਼ਨ ਕੀਤਾ ਸੀ। ਉਹਦੇ ਵਿੱਚ ਸਪੀਕਰ ਸੰਧਵਾ ਸਮੇਤ ਬਹੁਤ ਵੱਡੇ ਵੱਡੇ ਆਗੂ ਇਹਨਾਂ ਦੇ ਜਿਹੜੇ ਉਹ ਫਸ ਗਏ ਸਨ, ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਗਈ ਸੀ। ਤੇ ਇਹ ਜੀ ਜਦੋਂ ਪਾਵਰ ਦੇ ਵਿੱਚ ਆ ਗਿਆ, ਤਰਨ ਤਾਰਨ ਦੇ ਵਿੱਚ ਸ਼ਾਇਦ ਉਹ ਮਾਮਲਾ ਦਰਜ ਹੋਇਆ ਸੀ। ਉੱਥੇ ਜੱਜ ਸਨ ਬਗੀਚਾ ਸਿੰਘ, ਕਿਉਂਕਿ ਜੀ ਮੈਂ ਬਗੀਚਾ ਸਿੰਘ ਅਦਾਲਤ ਦੇ ਵਿੱਚ ਇੱਕ ਕੇਸ ਭੁਗਤਿਆ ਸੀ, ਮੈਂ ਤਾਂ ਜਾਣਦਾ। ਉਦੋਂ ਬਹੁਤ ਯੰਗ ਏਜ ਦੇ ਉਹ ਜੱਜ ਸੀਗੇ ਤੁਹਾਡੇ ਵਾਂਗ, ਤਾਂ ਜੀ ਬਹੁਤ ਸਟ੍ਰਿਕਟ ਨੇ, ਬਹੁਤ ਸਖਤ ਸਖਤ ਮਿਜ਼ਾਜ ਦੇ, ਤਾਂ ਬੜੇ ਡਿਸਪਲਿਨ ਸੀਗੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਦੋਂ ਉੱਥੇ ਹਾਜ਼ਰ ਹੋਣੀ ਹਟ ਗਏ ਤਾਂ ਉਹਨਾਂ ਨੇ, ਤੁਹਾਨੂੰ ਯਾਦ ਹੋਏਗਾ ਕਿ ਜ਼ਮਾਨਤਾਂ ਕੈਂਸਲ ਕਰ ਦਿੱਤੀਆਂ ਸੀ ਇਹਨਾਂ ਦੀ। ਜੀ ਉਸ ਵੇਲੇ ਵੀ ਇਹ ਸਵਾਲ ਉੱਠਿਆ ਸੀਗਾ ਕਿ ਨਾਨ ਸੀਰੀਅਸ ਆਦਮੀ ਕਿਉਂ ਨੇ ਕਿ ਕੋਰਟ ਨੂੰ ਟਿੱਚ ਜਾਣਦੇ। ਸਪੀਕਰ ਸਾਹਿਬ ਤੇ ਘੱਟੋ ਘੱਟ ਕਾਨੂੰਨ ਦਾ ਮਜ਼ਾਕ ਨਾ ਬਣਾਉਣ। ਤੇ ਹੁਣ ਜਿਹੜੇ ਮੁੱਖ ਮੰਤਰੀ ਆ, ਮੁੱਖ ਮੰਤਰੀ ਦਾ ਕੇਸ ਕੀ ਹੈ ਪਹਿਲਾਂ ਸੁਣ ਲਓ। ਜੀ ਤੁਹਾਨੂੰ ਸ਼ਾਇਦ ਯਾਦ ਹੋਏਗਾ ਇਹਨਾਂ ਦੇ ਇੱਕ ਲੀਡਰ ਸਨ ਨਾਜਰ ਸਿੰਘ ਮਾਨਸ਼ਾਹੀਆ, ਜੀ ਜੀ ਉਹ ਪਾਰਟੀ ਛੱਡ ਗਏ ਸਨ। ਕਿਤੇ ਤੋਂ ਇਹ ਅਧਿਆਪਨ ਨਾਲ ਜੁੜੇ ਸਨ, ਬੜੇ ਚਾਵਾਂ ਦੇ ਨਾਲ, ਬੜੀਆਂ ਅਰੀਜ਼ਾਂ ਦੇ ਨਾਲ। ਆਂਦੇ ਹੁੰਦੇ ਨੇ ਮੋਈ ਰੀਝਾਂ ਨਾਲ ਤੇ ਦਬੀ ਦਲੀਜਾਂ ਨਾਲ। ਕਈਆਂ ਨਾਲ ਤੇ ਆਮ ਆਦਮੀ ਪਾਰਟੀ ਨੇ ਕੀਤਾ ਵੀ ਇਸ ਤਰ੍ਹਾਂ ਹੀ ਆ ਨਾ।
ਇਹ ਬੜੀਆਂ ਰੀਝਾਂ ਦੇ ਨਾਲ ਆਏ ਸਨ ਤੇ ਫਿਰ ਇਹ ਹੋਇਆ ਗੁਰਪ੍ਰੀਤ ਕੇ ਇਹਨਾਂ ਨੇ ਪਾਰਟੀ ਦੀਆਂ ਕੁਝ ਗਤੀਵਿਧੀਆਂ ਨੂੰ ਵੇਖ ਕੇ ਪਾਰਟੀ ਛੱਡਣ ਦਾ ਮਨ ਬਣਾ ਲਿਆ। ਇਹ ਅੱਜ ਦਾ ਥੋੜਾ ਜਿਹੜਾ ਵੀ ਬੰਦਾ ਇਹਨਾਂ ਨੂੰ ਛੱਡੇ ਇਹ ਉਹਨਾਂ ਦਾ ਜਲੂਸ ਕੱਢਣ ਤੱਕ ਜਾਂਦੇ ਆ। ਉਸ ਵੇਲੇ ਨਾਜਰ ਸਿੰਘ ਵਰਗੇ ਪੜ੍ਹੇ ਲਿਖੇ ਬੰਦੇ ਤੇ ਜਿਹੜਾ ਸ਼ਰੀਫ ਰਾਜਨੀਤੀ ਲਈ ਜਾਣਿਆ ਜਾਂਦਾ ਸੀ, ਖੁਦ ਭਗਵੰਤ ਮਾਨ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਵੱਡੇ ਦੋਸ਼ ਲਾ ਦਿੱਤੇ ਕਿ ਏਦਾਂ ਹੋਇਆ ਜੀ, ਵਿਕ ਗਏ, ਫਲਾਨ ਟਮਕਾ। ਇਹ ਇਹਨਾਂ ਦਾ ਇਹ ਬਦਨਾਮ ਕਰਨ ਦਾ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜ਼ੋਰਦਾਰ ਕੰਪੇਨ ਚੱਲਦਾ ਹੈ ਜੀ। ਬੰਦੇ ਨੂੰ ਇਹ ਕਰਦਾ ਹੀ ਏਦਾਂ ਹੈ। ਮੇਰੀ ਗੱਲ ਸੁਣਿਓ ਤੁਸੀਂ, ਮੈਂ ਇਹਨਾਂ ਦਾ ਨਿਚੋੜ ਕੱਢਿਆ। ਮੈਂ ਇਸ ਪਾਰਟੀ ਨੂੰ ਜਨਮ ਤੋਂ ਲੈ ਕੇ ਹੁਣ ਤੱਕ ਜਾਣਦਾ ਜੀ। ਇਹ ਤੁਹਾਨੂੰ ਪਹਿਲਾਂ ਮੈਨੇਜ ਕਰਦੇ ਆ, ਫਿਰ ਤੁਹਾਨੂੰ ਡੈਮੇਜ ਕਰਦੇ ਆ। ਯਾਨੀ ਇਹਨਾਂ ਦੋਨਾਂ ਹੀ ਤਰੀਕਿਆਂ ਚੋਂ ਜੇ ਤੁਸੀਂ ਗੁਜ਼ਰ ਗਏ ਤਾਂ ਮੁੜ ਕੇ ਜਦੋਂ ਇਹਨਾਂ ਤੇ ਭੀੜ ਪਈ ਤੁਹਾਡੇ ਪੈਰ ਫੜ ਲੈਣਗੇ। ਇਹ ਮੇਰੀ ਗੱਲ ਯਾਦ ਰੱਖ ਲਓ ਜੀ। ਪਹਿਲਾ ਯਤਨ ਮੈਨੇਜ ਦਾ, ਫਿਰ ਦੂਜਾ ਯਤਨ ਡੈਮੇਜ ਦਾ। ਯਾਨੀ ਪਹਿਲਾਂ ਤੁਹਾਨੂੰ ਲਾਲਚ ਦਿੱਤਾ ਜਾਏਗਾ, ਆ ਜਾਓ ਆਲੇ 'ਚ, ਜੇ ਨਹੀਂ ਤਾਂ ਫਿਰ ਤੁਹਾਡਾ ਨੁਕਸਾਨ ਕੀਤਾ ਜਾਏਗਾ, ਤੁਹਾਨੂੰ ਗਾਲਾਂ ਕਢਾਈਆਂ ਜਾਣਗੀਆਂ, ਤੁਹਾਡੇ ਤੇ ਪਰਚੇ ਕੀਤੇ ਜਾਣਗੇ, ਬਤੇਰਾ ਕੁਛ ਕੀਤਾ ਜਾਏਗਾ। ਪਰ ਜਿੱਦਣ ਇਹਨਾਂ ਦੀ ਪਾਵਰ ਚਲੇ ਗਈ ਇਹ ਬੰਦੇ ਤੁਹਾਡੇ ਪੈਰਾਂ 'ਚ ਆ ਜਾਣਗੇ। ਨਹੀਂ 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 ਆਪਾਂ ਦੇ ਭਰਾ ਇਹ ਏਦਾਂ ਦੇ ਨੇ ਇਹ ਲੋਕ। ਤਾਂ ਉਸ ਵੇਲੇ ਕੀ ਹੋਇਆ ਕਿ ਇਹਨਾਂ ਨੇ ਨਾਜਰ ਸਿੰਘ ਮਾਨਸ਼ਾਹੀਆਂ ਤੇ ਬੜੇ ਵੱਡੇ ਦੋਸ਼ ਲਾਏ ਸਨ ਕਿ ਜੀ ਏਦਾਂ ਹੋ ਗਿਆ, ਇਹਦਾ ਸੌਦਾ ਹੋ ਗਿਆ, ਫਲਾਂ ਹੋ ਗਿਆ। ਫਿਰ ਨਾਜਰ ਸਿੰਘ ਮਾਨਸ਼ਾਹੀਆਂ ਨੇ ਨੋਟਿਸ ਕੱਢਿਆ ਕਿ ਭਾਈ ਇੰਨਾ ਸਮਾਂ ਤੁਹਾਡੇ ਕੋਲ ਕਿ ਮਾਫੀ ਮੰਗ ਲਓ ਤੇ ਕੇਸ ਆਪਾਂ ਛੱਡੀਏ ਖੜਾ। ਕੀ ਰੱਖਿਆ ਇਹਨਾਂ ਚੀਜ਼ਾਂ 'ਚ ਜੀ। ਜਦੋਂ ਇਹਨਾਂ ਨੇ ਮਾਫੀ ਨਹੀਂ ਮੰਗੀ ਤਾਂ ਫਿਰ ਅਦਾਲਤ ਦੇ ਵਿੱਚ ਚਲੇ ਗਏ। ਹੁਣ ਅਦਾਲਤ ਦੇ ਵਿੱਚ ਕੇਸ ਚੱਲ ਪਿਆ ਡੈਫਾਮੇਸ਼ਨ ਦਾ, ਮਾਣਹਾਨੀ ਦਾ ਡੈਫਾਮੇਸ਼ਨ ਕੇਸ। ਤੁਹਾਨੂੰ ਪਤਾ ਹੀ ਆ, ਵੇਖੋ ਰਾਹੁਲ ਗਾਂਧੀ ਨਾਲ ਕੀ ਹੋਇਆ ਸੀ ਜੀ। ਹੁੰਦਾ ਕੀ ਹੈ ਕਿ ਮਾਨ ਨੇ ਜ਼ਮਾਨਤ ਲਈ, ਪਰ ਮਾਨ ਕੋਰਟ ਦੇ ਵਿੱਚ ਨਹੀਂ ਸਨ ਹਾਜ਼ਰ ਹੋ ਰਿਹਾ, ਕਦੇ ਕੁਛ। ਤਾਂ ਹੁਣ ਹੁੰਦਾ ਕੀ ਆ ਕਿ ਕੋਰਟ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ, ਚੇਤਾਵਨੀ ਦੇ ਦਿੱਤੀ ਆ ਕਿ ਜੇ ਤੁਸੀਂ ਫਿਜ਼ੀਕਲ ਅਪੀਅਰ ਨਾ ਹੋਏ 1 ਤਰੀਕ ਨੂੰ ਜੇ ਤੁਸੀਂ ਨਾ ਹਾਜ਼ਰ ਹੋਏ ਤਾਂ ਤੁਹਾਡੀ ਜ਼ਮਾਨਤ ਰੱਦ ਕੀਤੀ ਜਾ ਸਕਦੀ। ਯਾਨੀ ਜ਼ਮਾਨਤ ਕੈਂਸਲ ਕਰਕੇ ਤੇ ਵਾਰੰਟ ਕੱਢੇ ਜਾ ਸਕਦੇ। ਪਰ ਤੁਸੀਂ ਸੋਚ ਕੇ ਦੇਖੋ ਕਿ ਇੱਕ ਸੀਐਮ ਨੂੰ ਕੋਰਟ ਇਸ ਤਰ੍ਹਾਂ ਦੇ ਆਰਡਰ ਦੇਵੇ, ਇਹ ਆਪਣੇ ਆਪ ਦੇ ਵਿੱਚ ਹੀ ਬੜਾ ਸ਼ਰਮਨਾਕ ਆ, ਬਹੁਤ ਸ਼ਰਮਨਾਕ। ਪਰ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ। ਤੁਸੀਂ ਅੱਜ ਵੇਖਿਆ ਕੀ ਵਿਧਾਇਕ ਕਰਦੇ ਫਿਰਦੇ ਆ। ਅੰਮ੍ਰਿਤਧਾਰੀ ਗੁਰਸਿੱਖ ਕਿਵੇਂ ਅੱਜ ਉੱਥੇ ਨਾਚ ਕਰਦੇ ਫਿਰਦੇ ਸੀ। ਮੀਟਿੰਗ ਸੀਗੀ ਨਾ ਇਹਨਾਂ ਦੀ ਜੀ। ਬਿਲਕੁਲ ਜਲੰਧਰ ਦੇ ਵਿੱਚ ਸਿਟੀ ਕੈਂਪਸ ਦੇ ਵਿੱਚ ਜੀ ਸ਼ਾਹਪੁਰ। ਹਾਂਜੀ, ਤੇ ਕੀ ਕਰਦੇ ਫਿਰਦੇ ਸੀ ਉੱਥੇ? ਹੋਰ ਰਿੰਗ ਵਾਲੀਆਂ ਖੇਡਾਂ ਤੇ ਕੀ ਏਦਾਂ ਲੱਗਦਾ ਜਿੱਦਾਂ ਕਿਸੇ ਸਰਕਸ ਦੇ ਵਿੱਚ ਭਰਤੀ ਹੋ ਗਏ ਹੁਣ। ਇਹ ਕੋਈ ਵਿਧਾਇਕਾਂ ਵਾਲੀ ਇਹ ਕੋਈ ਸੀਰੀਅਸ ਰਾਜਨੀਤੀ ਹੈ ਵੀ? ਚਲੋ ਠੀਕ ਹੈ, ਤੁਸੀਂ ਵੇਖੋ ਸਿਸੋਦੀਆ ਇਹ ਗੱਪੀ ਨੇ ਸਿਰੇ ਦੇ ਸਰ ਜੀ। ਤੁਸੀਂ ਕੱਲ ਸਿਸੋਦੀਆ ਦਾ ਐਕਸ ਤੇ ਟਵੀਟ ਦੇਖਿਆ ਸੀਗਾ ਨਾ ਜੀ। ਮੈਂ ਤੁਹਾਨੂੰ ਕੱਲ ਵੀ ਕਿਹਾ ਸੀ, ਵੇਖੋ ਅੱਜ ਕੀ ਹੋਇਆ। ਅੱਜ ਦੀ ਵੀ ਆਪਾਂ ਜੇ ਗੱਲ ਕਰੀਏ, ਸਿਸੋਦੀਆ ਨੇ ਪਹਿਲਾਂ ਕਿਹਾ ਕਿ ਨਹੀਂ ਮੀਡੀਆ ਦਾ ਇੱਕ ਹਿੱਸਾ ਗੁੰਮਰਾਹ ਕਰ ਰਿਹਾ ਹੈ, ਅਸੀਂ ਤੇ ਵਿਧਾਇਕ ਬੁਲਾਏ ਨਹੀਂ ਜੀ। ਇਸ ਬੰਦੇ ਨੂੰ ਪੁੱਛੋ, ਉਹ ਝੂਠਾਂ ਦੇ ਪੀਰੋ, ਹੁਣ ਅੱਜ ਵਿਧਾਇਕ ਕਿੱਥੋਂ ਆ ਗਏ? ਪੁੱਛੋ ਇਹਨਾਂ ਨੂੰ। ਇਹਨਾਂ ਦੇ ਸਮਰਥਕਾਂ ਨੂੰ ਵੀ ਹੈ ਕਿ ਜੇ ਤੁਹਾਡੀ ਇਹ ਰੀਚ ਕਿਤੇ ਹੈਗੀ ਇਹਨਾਂ ਤੱਕ, ਪੁੱਛੋ ਇਹਨਾਂ ਤੋਂ ਏਡੇ ਝੂਠ ਕਿਉਂ ਮਾਰਦੇ ਹੋ ਤੁਸੀਂ? ਅੱਛਾ, ਫਿਰ ਕੱਲ ਆਪਾਂ ਗੱਲ ਕਹੀ ਸੀਗੀ ਨਾ ਕਿ ਹੋ ਸਕਦਾ ਹੈ ਮਤਾ ਲੈ ਆਉਣ ਆਪਰੇਸ਼ਨ ਲੋਟਸ ਦੇ ਖਿਲਾਫ, ਤੇ ਮੁੱਖ ਮੰਤਰੀ ਨੇ ਗੱਲ ਨੂੰ ਘੁਮਾ ਦਿੱਤਾ ਜਿਵੇਂ ਇਹਨਾਂ ਦੀ ਗੱਲ ਘੁਮਾਉਣ ਦੀ ਕਲਾ ਹੁੰਦੀ ਹੈ ਇਹਨਾਂ ਦੇ ਕੋਲ ਕਿ ਨਹੀਂ ਜੀ ਅਸੀਂ ਤੇ ਲੇਬਰ ਡੇ ਤੇ ਏਦਾਂ ਨਰੇਗਾ ਤੇ ਚਰਚਾ ਕਰਾਂਗੇ, ਮਜ਼ਦੂਰਾਂ ਨੂੰ ਮਿਹਨਤਕਸ਼ਾਂ ਨੂੰ ਸਮਰਪਿਤ ਕਰਾਂਗੇ। ਤੇ ਅੱਜ ਕੀ ਕਹਿ ਗਏ? ਅੱਜ ਕਹਿੰਦੇ ਜੀ ਅਸੀਂ ਤੇ 94 ਦਾ ਫਲੋਰ ਟੈਸਟ ਵੀ ਕਰਵਾ ਸਕਦੇ ਹਾਂ। ਮਤਲਬ ਇਹਨਾਂ ਨੇ ਪਰੇਡ ਕਰਵਾਉਣੀ ਆ 1 ਤਰੀਕ ਨੂੰ। ਇਹਨਾਂ 94 ਨੂੰ ਲੋਕਾਂ ਦੇ ਸਾਹਮਣੇ ਖਿਲਾਰਨਾ ਜੇ ਲਿਆ ਕੇ ਲੇਬਰ ਡੇ ਦੇ ਬਹਾਨੇ। ਇਹ ਏਦਾਂ ਦੀਆਂ ਬਈ ਹੋਛੀਆਂ ਤੇ ਡਰਾਮੇਬਾਜ਼ ਰਾਜਨੀਤਿਕ ਸਰਗਰਮੀਆਂ ਤੇ ਉਤਰੇ ਹੋਏ ਨੇ। ਲਿਹਾਜ਼ਾ ਦੇਖੋ, ਮੁੱਖ ਮੰਤਰੀ ਨੂੰ ਕੋਰਟ ਦੇ ਵਿੱਚ ਪੇਸ਼ ਨਾ ਹੋਣ ਤੇ ਇਸ ਤਰ੍ਹਾਂ ਦੀ ਫਟਕਾਰ ਪਵੇ, ਅਤੀ ਸ਼ਰਮਨਾਕ ਆ। ਤੁਸੀਂ ਲੋਕਾਂ ਨੂੰ ਕਿਸ ਮੂੰਹ ਦੇ ਨਾਲ ਕਹੋਗੇ ਕਿ ਕਾਨੂੰਨ ਦਾ ਪਾਲਣ ਕਰੋ? ਕਿਉਂਕਿ ਤੁਸੀਂ ਤੇ ਖੁਦ ਹੀ ਕਾਨੂੰਨ ਨੂੰ ਟਿੱਚ ਜਾਣਦੇ ਹੋ, ਤੁਸੀਂ ਤੇ ਖੁਦ ਹੀ ਅਦਾਲਤਾਂ ਨੂੰ ਟਿੱਚ ਜਾਣਦੇ ਹੋ। ਗੈਰ ਕਾਨੂੰਨੀ ਢੰਗ ਨਾਲ ਜਹਾਜ਼ ਫੜਨ ਵਾਲਿਆਂ ਤੇ ਸਖਤੀ, ਇਹ ਕੀ ਖਬਰ ਹੈ ਜੀ ਪੂਰੀ?
ਦੇਖੋ ਇਹ ਇਸ ਤਰ੍ਹਾਂ ਦਾ ਹੈ ਕਿ ਮਾਮਲਾ ਬੜਾ ਸੰਗੀਨ, ਇਹਦੇ ਤੇ ਅੱਜ SIT ਦਾ ਵੀ ਐਲਾਨ ਕਰ ਦਿੱਤਾ ਗਿਆ ਕਿ ਕੁਝ ਬੰਦੇ UK ਨੂੰ ਜਿਹੜੇ ਆ ਉਹ ਗੱਚਾ ਦੇ ਕੇ ਚੜ ਗਏ, ਇੱਥੋਂ ਜਹਾਜ਼ੇ ਚੜ ਗਏ, ਨਹੀਂ ਤਾਂ ਟਿਕਟ ਕਰਾ ਲਈ ਚੋਰੀ ਚੋਰੀ ਤੇ ਤੁਰ ਗਈ ਜਹਾਜ਼ ਚੜ ਕੇ। ਤੇ ਦੱਸਦੇ ਆ ਕਿ ਬਿਨਾਂ ਚੈਕਿੰਗ ਤੇ ਵੀਜ਼ਾ, ਹਿਸਾਬ ਲਾ ਲਓ 14 ਜੀ ਬੰਦੇ ਸਮੁੰਦਰ ਤੋਂ ਪਾਰ ਚਲੇ ਗਏ। ਇਹ ਬੜੀ ਵੱਡੀ ਖਬਰ ਬਣ ਗਈ ਸਰ ਕਿ ਯੂਨਾਈਟਿਡ ਕਿੰਗਡਮ ਇਹ ਭੇਜਣ ਜੀ ਦਾ ਜਿਹੜਾ ਮਾਮਲਾ ਹੈ ਨਾ, ਇਹ ਵੱਡੇ ਨੈਟਵਰਕ ਨਾਲ ਜੁੜਿਆ। ਤਾਂ ਮਤਲਬ ਕਿ ਜੀ ਉਸ ਸਮੇਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਜਦੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਸਬਸਿਡਰੀ ਇੰਟੈਲੀਜੈਂਸ ਬਿਊਰੋ ਦੇ ਜਿਹੜੇ ਜੁਆਇੰਟ ਡਾਇਰੈਕਟਰ ਹੈ, ਉਹਨਾਂ ਵੱਲੋਂ 24 ਮਾਰਚ 2026 ਨੂੰ ਪੰਜਾਬ ਪੁਲਿਸ ਨੂੰ ਇੱਕ ਬੜਾ ਸੀਕ੍ਰੀਟ ਇਨਪੁਟ ਭੇਜਿਆ ਗਿਆ। ਇਸ ਇਨਪੁਟ ਜੀ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੇ ਰਹਿਣ ਵਾਲੇ 14 ਲੋਕ ਜਨਵਰੀ 2026 ਦੇ ਦੌਰਾਨ ਸ੍ਰੀ ਗੁਰੂ ਰਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਤੋਂ 에ਅਰ ਇੰਡੀਆ ਦੀਆਂ ਫਲਾਈਟਾਂ AI 169 ਜੀ ਤੇ AI 117 ਇਹਨਾਂ ਰਾਹੀਂ UK ਰਵਾਨਾ ਹੋਏ, ਜਦਕਿ ਉਹਨਾਂ ਦੇ ਕੋਲ ਤੇ ਕੋਈ ਜਾਇਜ਼ ਵੀਜ਼ਾ ਹੀ ਨਹੀਂ ਸੀ। ਇਸ ਦੇ ਬਾਵਜੂਦ ਉਹ ਜੀ ਸਫਲਤਾਪੂਰਵਕ ਵਿਦੇਸ਼ ਪਹੁੰਚ ਗਏ। ਵੀ ਇਹ ਕੀ ਮਾਮਲਾ ਹੈ? ਤਾਂ ਖੈਰ ਜੀ ਇਹ ਹੁਣ ਵੱਖ-ਵੱਖ ਟਰੈਵਲ ਏਜੰਸੀਆਂ ਰਾਹੀਂ ਜਿਹੜੇ ਟਿਕਟ ਸੀ ਉਹ ਬੁੱਕ ਹੋਏ ਆ। 에ਅਰਪੋਰਟ ਸਟਾਫ ਦੀ ਭੂਮਿਕਾ ਵੀ ਸ਼ੱਕ ਦੇ ਦਾਇਰੇ 'ਚ ਆ ਤੇ UK ਪਹੁੰਚ ਕੇ ਇਹਨਾਂ ਯਾਤਰੀਆਂ ਨੇ ਅਸਾਈਲਮ ਵੀ ਮੰਗ ਲਈ ਆ। ਇੱਕੋ ਹੀ ਮੋਬਾਈਲ ਨੰਬਰ ਆ ਜਿਹੜਾ ਵਾਰ-ਵਾਰ ਯੂਜ਼ ਹੋਇਆ। ਸੋ ਬਹੁਤ ਖਤਰਨਾਕ ਜੀ ਕਹਾਣੀ ਬਣੀ ਪਈ ਆ ਗੁਰਪ੍ਰੀਤ। ਇਹ ਹੁਣ ਦੇਖਣ ਵਾਲੀ ਗੱਲ ਆ ਕਿ ਇਹ ਮਾਮਲਾ ਕਿੱਥੋਂ ਤੱਕ ਜਾਏਗਾ। ਪਰ ਪੰਜਾਬ ਪਹਿਲਾਂ ਹੀ ਇਹਨਾਂ ਚੀਜ਼ਾਂ ਵਾਸਤੇ ਬੜਾ ਬਦਨਾਮ ਆ, ਤੁਹਾਨੂੰ ਪਤਾ ਹੀ ਆ। ਵੈਸੇ ਤੇ ਪੰਜਾਬ ਦੇ NRI ਹੈ ਜਿਹੜੇ, ਉਹਨਾਂ ਦਾ ਆਪਣਾ ਇੱਕ ਰਿਕਾਰਡ ਹੈ ਪੂਰੀ ਦੁਨੀਆ ਦੇ ਵਿੱਚ। ਨਾ ਸਿਰਫ ਉਹ ਪਹੁੰਚੇ ਨੇ ਬਲਕਿ ਉਹ ਪੂਰੀ ਦੁਨੀਆ ਦੇ ਵਿੱਚ ਛਾਏ ਵੀ ਨੇ ਆਪਣੀ ਮਿਹਨਤ ਦੇ ਸਦਕਾ। ਪਰ ਇਹੋ ਜਿਹੇ ਮਾਮਲੇ ਆਪਾਂ ਦੇਖਿਆ ਵਾ ਬਹੁਤ ਵਾਰੀ ਵਾਪਰੇ ਆ ਗੁਰਪ੍ਰੀਤ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਤੇ ਸੰਗੀਨ ਖਤਰਨਾਕ ਮਾਮਲਾ ਬਣ ਜਾਂਦਾ ਹੈ ਜੀ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਮੇਅਰ ਦੇ ਪਤੀ ਦੀ ਰਿਕਾਰਡਿੰਗ ਵਾਇਰਲ ਹੋ ਰਹੀ ਹੈ। ਵੇਖੋ ਚੈਟ ਪਹਿਲਾਂ ਵਾਇਰਲ ਹੋ ਗਈ, ਉਹ ਬੀਬੀ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਕਿ ਮੇਰੇ ਸਕੂਲ ਦੇ ਵਿੱਚ ਇਹ ਆਟੋ ਚਲਾਉਂਦਾ ਸੀਗਾ, ਜਦੋਂ ਮੇਰੇ ਤੇ ਥੋੜੇ ਜਿਹੇ ਦਿਨ ਮਾੜੇ ਆਏ ਇਹਨੇ ਮੇਰੇ ਤੇ ਅੱਖ ਰੱਖ ਲਈ। ਫਿਰ ਉਹ ਮਤਲਬ ਕਿ ਜਿਹੜੀ ਮੇਅਰ ਸੀ ਬੀਬੀ, ਉਹਦੇ ਵੀ ਨੋਟਿਸ ਦੇ ਵਿੱਚ ਆਈ ਗੱਲ, ਪਰੰਤੂ ਕੋਈ ਵੀ ਗੱਲ ਸੁਣ ਹੀ ਨਹੀਂ ਰਿਹਾ। ਦੇਖੋ ਇਸ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ। ਤੁਸੀਂ ਦੇਖੋ ਹਰਬੰਸ ਸਿੰਘ ਜਗਾਦਰੀ ਵਾਲਿਆਂ ਦੇ ਪੋਤਰੇ ਨੇ ਕਿੰਨਾ ਜ਼ੋਰ ਲਾ ਲਿਆ, ਜੀ ਕਿਸੇ ਨੇ ਮਤਲਬ ਕਿ ਗੱਲ ਹੀ ਨਹੀਂ ਗੋਲੀ ਯਾਰ। ਕਮਾਲ ਦੀ ਗੱਲ ਹੈ ਨਾ। ਫਿਰ ਉਸੇ ਸ਼ਹਿਰ ਦੇ ਵਿੱਚੋਂ ਬਈ ਪਹਿਲਾਂ ਜਦੋਂ ਮਾਮਲਾ ਬਣਿਆ ਸੀਗਾ ਕੁਝ ਤੁਹਾਨੂੰ ਪਤਾ ਹੀ ਹੈ ਨਾ, ਸੁਖਪਾਲ ਸਿੰਘ ਖਹਿਰਾ ਵਾਲਾ, ਤੇ ਕਿੰਨਾ ਰੌਲਾ ਪਾਇਆ ਸੀਗਾ ਵਿਧਾਇਕ ਬੀਬੀਆਂ ਨੇ। ਅੱਜ ਇੱਕ ਬੀਬੀ ਵਿਚਾਰੀ ਟੀਚਰ ਹੈ, ਉਹ ਰੋ ਰਹੀ ਹੈ, ਕੁਰਲਾ ਰਹੀ ਹੈ ਕਿ ਇਸ ਬੰਦੇ ਨੇ ਮੇਰਾ ਜੀਣਾ ਦੁੱਬਰ ਕੀਤਾ। ਕਦੇ ਫੋਟੋਆਂ ਮੰਗਦਾ, ਕਦੇ ਫਿਗਰ ਦਾ ਸਾਈਜ਼ ਮੰਗਦਾ, ਪਤਾ ਨਹੀਂ ਕਿਆ ਇਹ ਮੰਗਦਾ। ਇਸ ਬੰਦੇ ਨੂੰ ਸਬਕ ਸਿਖਾਓ। ਕਮਾਲ ਦੀ ਜੀ ਗੱਲ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਗੁਰਪ੍ਰੀਤ ਕੋਈ ਸੁਣਵਾਈ ਨਹੀਂ ਹੈ। ਤੇ ਜਿਹੜੀਆਂ ਨਾਰੀ ਸ਼ਕਤੀ ਦੀਆਂ ਦੁਹਾਈ ਦੇਣ ਵਾਲੀਆਂ ਵਿਧਾਇਕ ਬੀਬੀਆਂ ਸਨ, ਉਹ ਵੀ ਪਤਾ ਨਹੀਂ ਕਿੱਧਰ ਨੂੰ ਚੁੱਪ ਕਰ ਗਈ, ਨਿਕਲ ਗਈਆਂ। ਮਹਿਲਾ ਕਮਿਸ਼ਨ ਕਿੱਥੇ ਆ? ਸਾਡੀ ਭੈਣ ਜੀ ਰਾਜ ਲਾਲੀ ਗਿੱਲ, ਬਈ ਸਾਰੇ ਹੀ ਕਿਤੇ ਸੌਂ ਗਏ ਨੇ। ਕਮਾਲ ਦੀ ਗੱਲ ਆ ਕਿ ਘੱਟੋ ਘੱਟ ਦੇਖੋ ਸੁਪਰੀਮ ਕੋਰਟ ਦੀਆਂ ਵੀ ਸਖਤ ਹਦਾਇਤਾਂ ਨੇ ਕਿ ਔਰਤ ਦੇ ਸੰਬੰਧੀ ਜੁਰਮ ਨੂੰ ਤੁਰੰਤ ਰਜਿਸਟਰਡ ਕਰਨਾ ਲਾਜ਼ਮੀ ਹੈ। ਇਨਵੈਸਟੀਗੇਸ਼ਨ ਕਰੋ ਕੌਣ ਸੱਚਾ ਕੌਣ ਝੂਠਾ ਹੈ, ਪਰ ਰਜਿਸਟਰਡ ਕਰਨਾ ਲਾਜ਼ਮ ਹੈ ਹਰ ਹਾਲਤ ਦੇ ਵਿੱਚ। ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਬੜਾ ਸੰਗੀਨ ਮਾਮਲਾ ਹੋ ਜਾਂਦਾ। ਹੁਣ ਤੇ ਆਡੀਓ ਵੀ ਜਿਹੜੀ ਹੈ ਉਹ ਵਾਇਰਲ ਹੋ ਗਈ ਆ। ਇਹ ਠਰਕੀ ਜਿਹੜਾ ਹੈ ਪਤਾ ਨਹੀਂ ਕੀ ਖਾਂਦਾ, ਇਹਨੂੰ ਮੇਅਰ ਬੀਬੀ ਸੰਭਾਲ ਨਹੀਂ ਸਕੀ। ਇਹਨੂੰ ਸ਼ਰਮ ਨਹੀਂ ਆਈ, ਇਹਨੂੰ ਜੁੱਤੀਆਂ ਨਹੀਂ ਮਾਰੀਆਂ ਮੇਅਰ ਨੇ ਵੜ ਕੇ ਘਰੇ। ਇਹ ਕੀ ਕਰਦਾ ਫਿਰਦਾ? ਆਟੋ ਚਲਾਉਂਦਾ ਇਹ ਗੱਡੀ ਨੂੰ ਕਿਹੜੇ ਪਾਸੇ ਲੈ ਗਿਆ? ਇੱਜ਼ਤ ਦੀ ਗੱਡੀ ਤੇ ਤੁਹਾਡੀ ਵੱਜ ਗਈ ਟਾਲੀ 'ਚ ਜਾ ਕੇ ਤੇ ਚੂਰਾ ਹੋ ਗਈ ਆ। ਇਹਨੂੰ ਚੰਗੀ ਤਰ੍ਹਾਂ ਮੇਅਰ ਬੀਬੀ ਛਤਰਾਲੇ ਘਰੇ ਤੇ ਵਿਤਰਿਆ, ਨਹੀਂ ਤਾਂ ਕਿਸੇ ਨੇ ਜਦੋਂ ਪਾਵਰ ਗਈ ਚਲੀ ਝਾੜੂ ਵਾਲਿਆਂ ਨੇ ਕੋਈ ਠੇਕਾ ਥੋੜੀ ਲਿਆ 100 ਸਾਲ। ਇਹੋ ਜਿਹੇ ਨੂੰ ਖੰਭੇ ਨਾਲ ਬੰਨਿਆ ਹੁੰਦਾ ਬੀਬੀ ਨੇ ਕੁੱਟ ਕੇ ਮੁੜ ਕੇ। ਤੇ ਕਈ ਵਾਰ ਜਿਹੜੇ ਅੱਕੇ ਲੋਕ ਹੁੰਦੇ ਖੋਤੇ ਤੇ ਵੀ ਚਾੜ ਲੈਂਦੇ ਕਾਲਾ ਰੰਗ ਕਰਕੇ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਜਥੇਦਾਰ ਗੜਗੱਜ ਨੇ ਸਰਗਰਮੀਆਂ 'ਚ ਵਾਧਾ ਕੀਤਾ ਹੈ।
ਹਾਂਜੀ, ਦੇਖੋ ਜਥੇਦਾਰ ਗੜਗੱਜ ਹੋਰੀ ਆ ਗਏ ਨੇ ਮੈਦਾਨ ਦੇ ਵਿੱਚ ਤੇ ਇਹ ਜਿਹੜਾ ਸਰਗਰਮੀਆਂ ਵਾਲਾ ਮਾਹੌਲ ਹੈ ਨਾ, ਸਭ ਤੋਂ ਪਹਿਲਾਂ ਜਿਹਦੀ ਆਪਾਂ ਗੱਲ ਕੀਤੀ ਆ ਕਿ ਅੱਜ ਸੁਣਵਾਈ ਹੋਈ ਆ ਜੀ ਬੇਅਦਬੀ ਦੇ ਸਬੰਧ ਦੇ ਵਿੱਚ ਸੋਧ ਕੀਤੀ ਸੀ ਜਿਹੜੀ ਕਾਨੂੰਨ ਦੇ ਵਿੱਚ, ਉਹਨੂੰ ਲੈ ਕੇ ਤਾਂ ਇਹਨਾਂ ਨੇ ਵੀ ਇੱਕ ਕਾਨੂੰਨੀ ਮਾਹਰਾਂ ਦੀ ਮੀਟਿੰਗ ਸੱਦੀ ਆ, ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਦੋ ਚੀਜ਼ਾਂ ਤੇ ਬਹੁਤ ਮਹੱਤਵਪੂਰਨ ਹੋ ਜਾਂਦਾ। ਦੋ ਚੀਜ਼ਾਂ ਤੇ ਮੰਥਨ ਹੋਣਾ ਹੈ, ਇੱਕ ਤੇ ਰਾਜੋਆਣਾ ਦੀ ਜਿਹੜੀ ਪਟੀਸ਼ਨ ਆ ਉਸ ਸੰਬੰਧੀ ਤੇ ਦੂਜਾ ਬੇਅਦਬੀ ਕਾਨੂੰਨ ਸੰਬੰਧੀ। ਅੱਛਾ, ਇਹਦੇ ਵਿੱਚ ਹੋ ਕੀ ਜਾਏਗਾ, ਮੈਨੂੰ ਜੋ ਲੱਗਦਾ ਹੈ, ਦੇਖੋ ਜੀ ਜਿਹੜੇ ਕਾਲੀ ਆ ਨਾ ਉਹ ਤੇ ਬੜੇ ਡਰੂ ਬਣ ਜਾਂਦੇ ਆ ਬੇਅਦਬੀ ਦੇ ਮਾਮਲੇ 'ਚ, ਉਹ ਤੇ ਡਰੂ ਨੇ, ਉਹ ਨਹੀਂ ਬੋਲ ਜੀ ਸਕਦੇ। ਐਸਜੀਪੀਸੀ ਵੀ ਨਹੀਂ ਬੋਲਦੀ, ਖਾਸ ਤੌਰ ਤੇ ਇਸ ਕਾਨੂੰਨ ਦੇ ਮਾਮਲੇ ਦੇ ਵਿੱਚ, ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਔਖਾ ਹੋ ਜਾਏਗਾ, ਕਿਉਂਕਿ ਇੱਥੇ ਪਤਾ ਕੀ ਹੈ, ਤੱਥ ਨਹੀਂ ਖੇਡਦਾ, ਇੱਥੇ ਮਿੱਥ ਖੇਡਦੀ ਆ। ਤੁਸੀਂ ਵੀ ਜੀ ਗੱਲ ਕਰੋਗੇ, ਕਾਨੂੰਨ ਤੇ ਸਵਾਲ ਚੁੱਕੋਗੇ ਤਾਂ ਉਹ ਤੁਹਾਨੂੰ ਕਹਿਣਗੇ ਤੂੰ ਗੁਰੂ ਵਿਰੋਧੀ ਆ। ਬਿਲਕੁਲ ਸਾਡੇ ਨਾਲ ਤੇ ਹੋਈਆਂ ਬੀਤੀਆਂ ਨੇ। ਤੋ ਇਸ ਕਰਕੇ ਐਸਜੀਪੀਸੀ ਜਿਹੜੀ ਕਿ ਖੁਦ ਇਸ ਕਾਨੂੰਨ ਦੇ ਵਲੇਟੇ ਚ ਆਉਂਦੀ ਹੈ, ਉਹ ਵੀ ਨਹੀਂ ਬੋਲੀ ਖੁੱਲ ਕੇ। ਹੁਣ ਰਸਤਾ ਗੜਗੱਜ ਸਾਹਿਬ ਖੋਲ ਸਕਦੇ ਆ, ਮਤਲਬ ਕਿ ਇਹ ਵਿਚਾਰ ਚਰਚਾ ਕਰਨ ਉਪਰੰਤ, ਸੁਝਾਅ ਲੈਣ ਉਪਰੰਤ, ਹੋ ਸਕਦਾ ਹੈ, ਇਹ ਮੇਰਾ ਮੰਨਣਾ, ਹੋ ਸਕਦਾ ਹੈ ਕਿ ਐਸਜੀਪੀਸੀ ਨੂੰ ਆਦੇਸ਼ ਦੇ ਦੇਣ ਕਿ ਤੁਸੀਂ ਬਈ ਇਹਦੇ ਖਿਲਾਫ ਕਾਨੂੰਨੀ ਲੜਾਈ ਲੜੋ। ਗੁਰਪ੍ਰੀਤ ਜੀ, ਐਸਾ ਹੋ ਸਕਦਾ, ਸੰਭਾਵਨਾ ਬਣ ਸਕਦੀ ਹੈ ਜੀ। ਜੀ ਵੇਖਾਂਗੇ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ।